ਦੋਨਾਂ ਮਾਈਆਂ ਦਾ ਫਿਰ ਉੱਥੇ ਕੰਪੀਟੀਸ਼ਨ ਖਾਲਿਦਾ ਜ਼ਿਆ ਜ਼ਿਆਉਰ ਰਹਿਮਾਨ ਦੀ ਘਰਵਾਲੀ ਤੇ ਇਹ ਮੁਜੀਬੁਰ ਰਹਿਮਾਨ ਦੀ ਡਾਟਰ ਸ਼ੇਖ ਹਸੀਨਾ ਵਾਜਦ ਸ਼ਾਇਦ ਦਾ ਪੂਰਾ ਨਾਂ ਹੈ। ਇਹਨਾਂ ਦਾ ਹੁੰਦਾ ਇੱਕ ਅਵਾਮੀ ਲੀਗ ਹੈ ਇੱਕ ਦੂਸਰਾ ਹੈ ਔਰ ਇਹ ਦੋਨੋਂ ਹੀ ਮਾਈਆਂ ਜਿਹੜੀਆਂ ਨੇ ਆਪਣੀ ਕਿਸਮ ਦੀ ਡਿਕਟੇਟਰਸ਼ਿਪ ਔਰ ਦੂਜੀਆਂ ਚਲਾਉਂਦੀਆਂ ਨੇ। ਲਗਭਗ 15 ਸਾਲ ਬਾਅਦ ਇਹ ਤੀਸਰੀ ਇਲੈਕਸ਼ਨ ਵੀ ਜਿਹੜੀ ਉਹਨੇ ਰਿਗ ਕੀਤੀ, ਅਮਰੀਕਾ ਨੇ ਵੀ ਕਿਹਾ ਇਹ ਰਿਗ ਹੋਈ ਔਰ ਉਹਦੇ 'ਚ ਜਮਾਇਤੇ ਇਸਲਾਮੀ ਤੇ ਪਾਬੰਦੀ, ਜਿਹੜੀ ਖਾਲਿਦਾ ਜ਼ਿਆ 80s ਦੇ ਵਿੱਚ ਆ ਉਹਨੂੰ ਜੇਲ੍ਹ ਦੇ ਅੰਦਰ ਡੱਕਿਆ ਹੋਇਆ ਔਰ ਇਹ ਸਾਰੀ ਇੱਕ ਸ਼ੈਮ ਇਲੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਕਿਸਮ ਦੀ ਕਰਾ ਕੇ, ਕਿਉਂਕਿ ਇੰਡੀਅਨ ਰਾਅ ਸਿੱਧੇ ਤੌਰ ਦੇ ਉੱਤੇ ਇਨਵੋਲਵ। ਪ੍ਰੋਟੈਸਟ ਚੱਲ ਰਹੇ ਸੀ, ਗੋਲੀਆਂ ਚੱਲ ਰਹੀਆਂ ਸੀ, 300-400 ਬੰਦਾ ਮਾਰਤਾ। ਫੌਜ ਨੇ ਕਿਹਾ ਅਸੀਂ ਨਹੀਂ ਹੁਣ ਗੋਲੀ ਚਲਾਉਣੀ ਔਰ ਉਹਨੂੰ ਕਿਹਾ ਵੀ 40 ਮਿੰਟ ਦੇ ਵਿੱਚ ਮੁਲਕ ਛੱਡ ਜਾ ਔਰ ਉਹ ਇੰਡੀਅਨ ਹੈਲੀਕਾਪਟਰ ਦੇ ਥੱਲੇ ਉਹ ਜਿਹੜੀ ਹੈ ਹਿੰਡਸਨ 에ਅਰ ਬੇਸ ਦਿੱਲੀ 'ਚ ਆ ਗਈ ਹੈ। Ministry of External Affairs remained silent on Bangladesh crisis as Sheikh Hasina resigns। ਉਦੋਂ ਉੱਥੋਂ ਦੌੜੀ ਹੈ, ਇਹਨਾਂ ਨੇ ਲਕੋਈ ਹੋਈ ਹੈ ਕਿੱਥੇ ਭੇਜਣ ਗਿਆ ਉਹਨੂੰ ਕੀ ਹੈ, ਕਿਉਂਕਿ ਇੰਡੀਆ ਨਹੀਂ ਰੱਖੇਗਾ ਕੋਰਟ, ਕਿਉਂਕਿ ਉਹਦੇ 'ਚ ਹੋਰ ਨਫ਼ਰਤ ਬੰਗਾਲੀਆਂ ਜੋ ਹੋਏਗੀ ਉਹ ਕਹਿਣਾ ਸਾਡੇ ਹਵਾਲੇ ਕਰੋ। ਉਹਨੇ ਕਿਹਾ ਜੀ ਉਹ ਮੋਸਟ ਲਾਈਕਲੀ ਬੈਲਾਰੂਸ ਜਾਏਗੀ। ਹੁਣ ਬੈਲਾਰੂਸ ਛੋਟਾ ਜਿਹਾ ਮੁਲਕ ਜਿਹੜਾ ਰਸ਼ੀਆ ਦੇ ਇਨਫਲੂਐਂਸ ਥੱਲੇ ਹੈ, ਉਹਨੇ ਕਿਹਾ ਬੈਲਾਰੂਸ ਕਿਉਂ? ਉਹਨੇ ਕਿਹਾ ਜੀ ਕਿਉਂਕਿ ਉਹਦੀ ਬੰਗਲਾਦੇਸ਼ ਦੇ ਨਾਲ ਐਕਸਟ੍ਰੈਡੀਸ਼ਨ ਟ੍ਰੀਟੀ ਨਹੀਂ ਹੈ ਕੋਈ ਵੀ, ਕਿਉਂਕਿ ਹੁਣ ਇਹ ਵੀ ਪਤਾ ਹੈ ਵੀ ਇੰਨੇ ਵਾਰ ਕ੍ਰਾਈਮ ਇਹਨੇ ਕੀਤੇ ਹੋਏ ਨੇ। ਫੌਜ ਨੇ ਵਕਤੀ ਤੌਰ ਦੇ ਉੱਤੇ ਮੀਟਿੰਗ ਕੀਤੀ ਹੈ ਔਰ ਜਿਹੜੀ ਖਾਲਿਦਾ ਜ਼ਿਆ ਉਹਨੂੰ ਰਿਲੀਜ਼ ਕਰ ਦਿੱਤਾ ਹੈ ਜੇਲ੍ਹ ਤੋਂ ਔਰ ਇੰਟਰਿਮ ਗਵਰਨਮੈਂਟ ਫੌਜ ਨੇ ਕਿਹਾ ਬਣਾ ਕੇ ਚੋਣਾਂ ਕਰਵਾਵਾਂਗੇ। ਪਰ ਹੁਣ ਜੋ ਵੀ ਆਏਗਾ ਐਂਟੀ ਇੰਡੀਆ ਸਿਸਟਮ ਆਏਗਾ। ਵੀ ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ ਅਸੀਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ, ਅਸੀਂ ਮਜ਼ਹਬੀ ਸਦਭਾਵਨਾ ਨੂੰ ਬਣਾ ਕੇ ਰੱਖਣਾ ਹੈ, ਅਸੀਂ ਹਿੰਦੂ ਮਾਈਨੋਰਿਟੀ ਨੂੰ ਪ੍ਰੋਟੈਕਟ ਕਰਨਾ ਹੈ, ਉਹਨਾਂ ਦੀਆਂ ਜ਼ਿੰਦਗੀਆਂ ਉਹਨਾਂ ਦੀ ਦੌਲਤ, ਕਿਉਂਕਿ ਕੁਛ ਮਿਸਕ੍ਰੀਐਂਟ ਇਹਨੂੰ ਜਿਹੜਾ ਇਹ ਹਿੰਦੂ ਮੁਸਲਮਾਨ ਇਸ਼ੂ ਬਣਾਉਣਾ ਚਾਹੁੰਦੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਰਾਜ ਪਲਟਾ ਹੋਇਆ ਹੈ। ਭਾਰਤ ਸਰਕਾਰ ਦੀ ਜ਼ਰ ਖਰੀਦ ਪ੍ਰਾਈਮ ਮਿਨਿਸਟਰ ਜਿਹੜੀ ਹੈ ਸ਼ੇਖ ਹਸੀਨਾ ਮੁਲਕ ਛੱਡ ਕੇ ਭੱਜ ਕੇ ਭਾਰਤ ਦੀ ਸ਼ਰਨ ਵਿੱਚ ਆ ਗਈ ਹੈ। ਸੋ ਬੰਗਲਾਦੇਸ਼ ਦੇ ਲੋਕਾਂ ਵਿੱਚ ਭਾਰਤ ਦੇ ਖਿਲਾਫ ਜ਼ੋਰਦਾਰ ਗੁੱਸਾ ਹੈ ਕਿ ਪਿਛਲੇ 15 ਸਾਲਾਂ ਤੋਂ ਸ਼ੇਖ ਹਸੀਨਾ ਰਾਹੀਂ ਸਰਕਾਰ ਅਸਿੱਧੇ ਤੌਰ ਤੇ ਬੰਗਲਾਦੇਸ਼ ਤੇ ਰਾਜ ਕਰ ਰਹੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹਾਦਰ ਸ਼ਾਹ ਜ਼ਫਰ ਆਖਰੀ ਜਿਹੜਾ ਬਾਦਸ਼ਾਹ ਸੀ ਭਾਰਤ ਦਾ, ਤੇ ਉਹਦੀ ਭਾਰਤ ਦੀ ਟੈਰੀਟਰੀ ਲਾਲ ਕਿਲੇ ਤੱਕ ਹੀ ਮਹਿਦੂਦ ਸੀ ਜੀ ਔਰ ਉਸ ਦੀ ਦਾ ਜਿਹੜਾ ਦਰਬਾਰ ਲੱਗਦਾ ਸੀ ਉਹਦੇ 'ਚ ਸ਼ਾਇਰ ਹੀ ਸੀ, ਮੀਰ ਤਕੀ ਮੀਰ ਹੈ, ਜ਼ੋਕ ਹੈ, ਗਾਲਬ ਹੈ। ਔਰ ਜਦੋਂ ਉਹਦਾ ਉਹ ਸਾਰਾ ਉਖੜ ਅਖੜ ਗਿਆ ਕੰਮ 1857 ਦੇ ਗਦਰ ਤੋਂ ਬਾਅਦ, ਉਹਨੂੰ ਰੰਗੂਨ ਭੇਜ ਦਿੱਤਾ ਔਰ ਉੱਥੇ ਉਹ ਬੈਠ ਗਿਆ ਵਿਚਾਰਾ ਲਿਖਣ ਕੇ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇਂ। ਤੇ ਗਾਲਬ ਜਿਹੜਾ ਲਖਨਊ ਵੀ ਗਿਆ, ਕਲਕੱਤੇ ਗਿਆ ਗਾਲਬ, ਔਰ ਕਲਕੱਤੇ ਬਾਰੇ ਉਹਨੇ ਲਿਖਿਆ ਜਿਹੜਾ ਬੰਗਾਲੀਆਂ ਬਾਰੇ। ਉਹਨੇ ਕਿਹਾ ਕਿ ਵੀ ਇਹ ਬੰਗਾਲੀ ਵੀ ਬੜੀ ਯੂਨੀਕ ਲੋਕ ਨੇ, ਕੁਛ ਮਾਮਲੇ 'ਚ 100 ਸਾਲ ਅੱਗੇ ਨੇ, ਕੁਛ 100 ਸਾਲ ਪਿੱਛੇ ਨੇ। ਮਤਲਬ ਹੁਣ ਜਦੋਂ ਅਸੀਂ ਟ੍ਰੈਡੀਸ਼ਨ ਜਾਂ ਪਰੰਪਰਾ ਦੀ ਗੱਲ ਕਰਦੇ ਹਾਂ ਜਿਹੜੀ ਉਹਦੇ 'ਚ ਬੰਗਾਲੀ ਅੱਜ ਵੀ ਭਾਵੇਂ ਉਹਨੇ ਆਪਣਾ ਉਸ ਦਾ ਪਹਿਰਾਵਾ, ਉਸ ਦੇ ਕਸਟਮ, ਉਸ ਦਾ ਰਹਿਣ ਸਹਿਣ, ਜੋ ਉਹਨਾਂ ਦਾ ਪਰਿਵਾਰਕ ਢਾਂਚਾ, ਉਹਨਾਂ 'ਚ ਕੋਈ ਕੰਪਲੈਕਸ ਨਹੀਂ ਹੁੰਦਾ ਆਪਣੀ ਜ਼ਬਾਨ ਬੰਗਲਾ ਜ਼ਬਾਨ ਦੇ ਬਾਰੇ। ਲੇਕਿਨ ਬਹੁਤ ਵਾਰ ਜਿਹੜੀ ਤਬਦੀਲੀ ਜਾਂ ਦੂਸਰੀ ਹੁੰਦੀ ਹੈ ਉਹ ਬਹੁਤ ਫੋਰਸ ਹੀ ਕਰਦੇ ਨੇ ਔਰ ਰੈਵੋਲੂਸ਼ਨ ਦੇ ਨਾਂ ਥੱਲੇ ਜਿਹੜਾ ਹੈ ਉਹ ਇਹ ਕਹੋ ਕਿ ਵੀ ਵਕਤ ਨਾਲੋਂ ਅੱਗੇ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਬਹੁਤ ਵਾਰ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਸਟਰਗਲ ਹੈ ਉਹਦੇ 'ਚ ਯੋਗਦਾਨ ਦੇਖਦੇ ਤੇ ਉਹਦੇ 'ਚ ਸਿੱਖਾਂ ਤੋਂ ਬਾਅਦ ਬੰਗਾਲੀ ਔਰ ਕਈ ਮਾਮਲਿਆਂ 'ਚ ਦੋਨਾਂ ਦਾ ਟੁਗੈਦਰ ਗਦਰ ਪਾਰਟੀ ਮੂਵਮੈਂਟ 'ਚ ਵੀ ਰਾਸ ਬਿਹਾਰੀ ਬੋਸ ਔਰ ਦੂਜੇ ਦਾ ਹਿੱਸਾ। ਫਿਰ ਆਜ਼ਾਦ ਹਿੰਦ ਫੌਜ ਬਣਾਈ ਭਾਵੇਂ ਜਨਰਲ ਮੋਹਨ ਸਿੰਘ ਨੇ, ਲੇਕਿਨ ਸੁਭਾਸ਼ ਚੰਦਰ ਬੋਸ ਔਰ ਉਹਦੀ 40-42 ਹਜ਼ਾਰ ਦੀ ਆਜ਼ਾਦ ਹਿੰਦ ਫੌਜ 'ਚ ਜਿਹੜੀ ਬਹੁਤੀ ਪ੍ਰਿਜ਼ਨਰਸ ਦੇ ਉੱਤੇ ਹੀ ਸੀ ਜਿਹੜੇ ਜਾਪਾਨੀਆਂ ਨੇ ਬਣਾਏ ਸੀ, 32-33 ਹਜ਼ਾਰ ਉਹਨਾਂ 'ਚੋਂ ਸਿੱਖ ਸੀ। ਔਰ ਕੋਈ ਇਨਹੈਰੈਂਟ ਜਿਵੇਂ ਅਸੀਂ ਯੂਪੀ ਬਿਹਾਰ ਦੱਖਣੀ ਪੂਰਬੀ ਕਈ ਕੋਟ ਚੜੇ ਪੂਰਬੀ ਦੱਖਣੀ ਜੀ ਜਾਂ ਇਹਨਾਂ ਦੀ ਨਫ਼ਰਤ ਦੇਖਦੇ ਹਾਂ, ਬੰਗਾਲੀਆਂ 'ਚ ਜਿਹੜਾ ਤੁਹਾਨੂੰ ਉਸ ਕਿਸਮ ਦਾ ਨਹੀਂ ਮਿਲੇਗਾ ਸਿੱਖ
ਸਿੱਖਾਂ ਨਾਲ ਪੁਰਾਣਾ ਸੰਬੰਧ ਵੈਸੇ ਵੀ ਜੈਦੇਵ ਦੀ ਬਾਣੀ 12ਵੀਂ 13ਵੀਂ ਸਦੀ ਜਿਹੜੇ ਹੋਏ ਨੇ, ਗੁਰੂ ਨਾਨਕ ਸਾਹਿਬ ਨੇ ਜਿਹੜੀ ਹੈ ਉਹ ਗੁਰੂ ਗ੍ਰੰਥ ਲਿਆਂਦੀ, ਜਿਹੜੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਔਰ ਬੰਗਾਲੀ ਹਮੇਸ਼ਾ ਐਡਮਾਇਰਿੰਗ ਹੈ। ਔਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਅਸੀਂ ਈਵਨ ਗੁਰੂ ਤੇਗ ਬਹਾਦਰ ਸਾਹਿਬ, ਮੈਂ ਦੇਖਦਾ ਹਾਂ ਵੀ ਉਹਨਾਂ ਦੇ ਗੁਰਦੁਆਰੇ ਇਕੱਲੇ ਇਹੀ ਨਹੀਂ ਕਿ ਵੀ ਅਸਾਮ ਦੇ ਵਿੱਚ ਜਾਂ ਅੱਜ ਦਾ ਜਿਹੜਾ ਬੰਗਲਾਦੇਸ਼ ਹੈ, ਕਿਉਂਕਿ ਮੈਂ ਜਦੋਂ ਹੁਣ ਬੰਗਾਲ ਦੀ ਗੱਲ ਕਰ ਰਿਹਾ ਤੇ ਬੰਗਲਾਦੇਸ਼ ਤੇ ਵੈਸਟ ਬੰਗਾਲ ਦੋਨਾਂ ਨੂੰ, ਔਰ ਈਵਨ ਅਸਾਮ ਦਾ ਹਿੱਸਾ ਵੀ ਜਿਹਨੂੰ ਕਾਮਰੂਪ ਦੇਸ਼ ਕਹਿੰਦੇ ਸੀ, ਇਹਨਾਂ ਨੂੰ ਟੁਗੈਦਰਨੈਸ ਦੇ ਨਾਲ ਦੇਖ ਰਹੇ ਹਾਂ। ਅੱਜ ਵੀ ਢਾਕਾ ਯੂਨੀਵਰਸਿਟੀ ਜਿੱਥੋਂ ਰੈਵੋਲੂਸ਼ਨ ਨਿਕਲੇ ਨੇ, ਹੁਣ ਦੀ ਜਿਹੜੀ ਅਸੀਂ ਗੱਲ ਵੀ ਕਰਾਂਗੇ, ਉਹ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਲੀਡ ਕੀਤਾ। ਔਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਹੈ। ਇਸੇ ਤਰ੍ਹਾਂ ਚਿਟਾਗੋਂਗ ਦੇ ਵਿੱਚ ਹੁਣ ਬਹੁਤ ਵਾਰ ਅਸੀਂ ਦੇਖਦੇ ਹਾਂ ਵੀ ਕਿੱਥੇ, ਔਰ ਉੱਪਰ ਧੋਬੜੀ ਅਸਾਮ ਦੇ ਵਿੱਚ, ਇਹ ਬੰਗਾਲ ਔਰ ਕਲਕੱਤਾ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਗੁਰਦੁਆਰਾ ਬਾਗ ਮਾੜੀ, ਗੁਰਦੁਆਰਾ ਬੜੀ ਸੰਗਤ, ਗੁਰਦੁਆਰਾ ਛੋਟੀ ਸੰਗਤ, ਔਰ ਬਹੁਤ ਸਾਰੇ ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਤੇ 9ਵੇਂ ਪਾਤਸ਼ਾਹ ਵੀ ਉਹਨਾਂ ਥਾਵਾਂ ਤੇ ਗਏ। ਸੋ ਬੰਗਾਲ ਦੇ ਵਿੱਚ ਜਿਹੜਾ ਇੱਕ ਪਾਰਟ ਹੈ ਹਮੇਸ਼ਾ ਹੀ ਉਹ ਇਹ ਰਿਹਾ। ਔਰ ਕਿਸ ਲੈਵਲ ਦੇ ਉੱਤੇ ਬੰਗਾਲ ਬਹੁਤ ਵੱਡਾ ਪ੍ਰੋਵਿੰਸ ਸੀ। ਜਦੋਂ ਅੰਗਰੇਜ਼ਾਂ ਨੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ ਦੀ ਫਤਹ ਦਾ ਜ਼ਿਕਰ ਹੁੰਦਾ ਕਿ ਸਰਾਜੂ ਦੌਲਾ ਮਾਰਿਆ ਗਿਆ ਔਰ ਮੀਰ ਜ਼ਾਫਰ ਜਿਹਨੇ ਕਨਾਈਵ ਕੀਤਾ, ਤਾਂ ਉਦੋਂ ਬੰਗਾਲ ਦਾ ਮਤਲਬ ਅੱਜ ਦਾ ਬਿਹਾਰ ਵੀ, ਅੱਜ ਦਾ ਉੜੀਸਾ ਵੀ ਔਰ ਅੱਜ ਦਾ ਅਸਾਮ ਵੀ, ਇੰਨਾ ਵੱਡਾ ਸੂਬਾ ਸੀ, ਬਹੁਤ ਵੱਡਾ ਰੈਵਨਿਊ ਸੀ। ਔਰ ਸ਼ਾਇਦ ਅੰਗਰੇਜ਼ਾਂ ਨੇ ਜੇ ਸਜ਼ਾ ਵੀ ਦਿੱਤੀ ਹੈ ਬੰਗਾਲ ਔਰ ਪੰਜਾਬ ਨੂੰ ਕਿ 47 ਦਾ ਦਰਦ ਵੀ ਦੋਨਾਂ ਨੇ ਹੀ ਹੰਡਾਇਆ, ਕਿਉਂਕਿ 47 ਦੀ ਵੰਡ ਕੋਈ ਯੂਪੀ ਬਿਹਾਰ ਕੋਈ ਤਾਂ ਨਹੀਂ ਵੰਡਿਆ ਗਿਆ, ਪੰਜਾਬ ਤੇ ਬੰਗਾਲ ਹੀ ਵੰਡੇ। ਔਰ ਇੱਧਰ ਹਾਲਾਂ ਬੰਗਾਲ ਦੇ ਵਿੱਚ ਵੀ ਬਹੁਤ ਕਿਲਿੰਗਸ ਹੋਈਆਂ, ਪਰ ਉਸ ਲੈਵਲ ਦੀਆਂ ਨਹੀਂ ਜਿਵੇਂ ਪੰਜਾਬ 'ਚ ਹੋਈਆਂ, ਦੋਵੇਂ ਪਾਸੇ ਹੀ। ਪਰ ਅੱਜ ਵੀ ਇਹੀ ਕਾਰਨ ਹੈ ਕਿ ਸ਼ਾਇਦ ਜ਼ਿਆਦਾ ਨਹੀਂ ਤਾਂ 8 ਤੋਂ 10% ਜਿਹੜੀ ਪਾਪੂਲੇਸ਼ਨ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਬੰਗਾਲੀਆਂ ਨੂੰ, ਜਿਵੇਂ ਮੈਂ ਕਿਹਾ, ਉਹ ਗਾਲਬ ਤੋਂ ਮੈਂ ਗੱਲ ਸ਼ੁਰੂ ਕੀਤੀ ਵੀ ਕੁਝ ਮਾਮਲੇ 'ਚ ਉਹ ਆਪਣੀ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ। ਔਰ ਇਹੀ ਕਾਰਨ ਸੀ ਕਿ ਪਾਕਿਸਤਾਨ ਦੇ ਨਾਲ ਜਿਹੜੀ ਬੇਸ਼ੱਕ ਬਾਅਦ 'ਚ ਇੰਡੀਆ ਨੇ ਇੱਕ ਡਰਟੀ ਰੋਲ ਪਲੇ ਕੀਤਾ 1971 'ਚ ਮੁਕਤੀ ਵਾਹਿਨੀ ਦੇ ਨਾਂ ਥੱਲੇ ਫੌਜੀ ਹਮਲਾ, ਪਰ ਇਸ ਦੀ ਸ਼ੁਰੂਆਤ ਉਦੋਂ ਹੀ 1950 'ਚ ਹੋਈ ਜਦੋਂ ਕਿ ਉਰਦੂ ਨੂੰ ਜ਼ਬਾਨ ਦੇ ਤੌਰ ਦੇ ਉੱਤੇ ਕੌਮੀ ਜ਼ਬਾਨ ਬਣਾ ਕੇ ਬੰਗਾਲੀਆਂ ਦੇ ਉੱਤੇ ਵੀ ਥੋਪਿਆ ਗਿਆ। ਹਾਲਾਂਕਿ ਉਸ ਵੇਲੇ ਦੇ ਪਾਕਿਸਤਾਨ 'ਚ ਮੈਜੋਰਿਟੀ ਪਾਪੂਲੇਸ਼ਨ ਤਾਂ ਬੰਗਾਲੀਆਂ ਦੀ ਸੀ, ਸੋ ਉਹਨਾਂ ਦੀ ਇਹ ਨਹੀਂ ਸੀ ਮੰਗ ਕੇ ਵੀ ਤੁਸੀਂ ਬੰਗਲਾ ਨੂੰ ਬਣਾਓ ਨੈਸ਼ਨਲ ਲੈਂਗੁਏਜ, ਪਰ ਉਹਨਾਂ ਨੂੰ ਇਹ ਵੀ ਨਹੀਂ ਸੀ ਕਿ ਵੀ ਜਿਹੜੇ ਸਿਰਫ ਉਰਦੂ ਸਪੀਕਿੰਗ ਤਾਂ 2% ਤੋਂ ਵੀ ਘੱਟ ਪਾਕਿਸਤਾਨ 'ਚ ਸੀ, ਉਹੀ ਜਿਹੜੇ ਯੂਪੀ ਬਿਹਾਰ ਤੋਂ ਗਏ, ਵੀ ਤੁਸੀਂ ਸਾਡੇ ਤੇ ਥੋਪ ਰਹੇ। ਔਰ ਉਹਦੇ 'ਚ ਵੀ ਜਿਹੜੇ ਪਹਿਲੇ ਪ੍ਰੋਟੈਸਟ 1952-53 'ਚ ਹੋਏ, ਸ਼ੁਰੂਆਤ ਇਮੀਡੀਏਟ ਉਹ ਢਾਕਾ ਯੂਨੀਵਰਸਿਟੀ 'ਚ ਹੋਏ, ਗੋਲੀ ਚੱਲੀ ਉਦੋਂ ਵੀ ਜਦੋਂ ਕੋਈ ਜ਼ੁਲਮ ਕਰਦਾ ਹੈ। ਔਰ ਉਹਨਾਂ ਨੇ ਉਹ ਜਦੋਂ ਇੱਕ ਵਾਰੀ ਖੂਨ ਡੁੱਲ ਜਾਂਦਾ ਕਿਸੇ ਕਾਜ਼ ਦੇ ਲਈ, ਫਿਰ ਭਾਵੇਂ ਦਹਾਕਾ ਲੱਗੇ, 2 ਦਹਾਕੇ ਲੱਗਣ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਸੈਕੰਡ ਟਾਈਮ ਫਿਰ ਜਦੋਂ ਪਾਕਿਸਤਾਨ ਦੇ ਉਸ ਵੇਲੇ ਦੇ ਰੂਲਰ ਯਹੀਆ ਖਾਨ ਨੇ ਔਰ ਫਿਰ ਜ਼ੁਲਫਿਕਾਰ ਅਲੀ ਭੁੱਟੋ ਜਿਹੜਾ ਯਹੀਆ ਖਾਨ ਨੂੰ ਚੁੱਕ ਦੇ ਕੇ ਜਿਹੜਾ ਉਹ ਮੁਜੀਬੁਰ ਰਹਿਮਾਨ ਜਿਹਨੇ ਮੈਜੋਰਿਟੀ ਲਈ ਸੀ ਅਵਾਮੀ ਲੀਗ ਦੇ ਥੱਲੇ, ਉਹਨੂੰ ਜਿਹੜਾ ਪਾਵਰ ਦੇਣ ਦੀ ਥਾਂ ਅਰੈਸਟ ਕਰ ਲਿਆ। ਤੇ ਫਿਰ ਉਹੀ ਬੰਗਾਲੀ ਉਸੇ ਯੂਨੀਵਰਸਿਟੀਆਂ 'ਚੋਂ ਸਟੂਡੈਂਟ ਨਿਕਲੇ, ਬਾਕੀ ਮੁਲਕ ਨੇ ਜੁਆਇਨ ਕੀਤਾ। ਔਰ ਇੱਕ ਵੱਖਰੀ ਕਹਾਣੀ ਹੈ ਕਿ ਭਾਰਤੀ ਫੌਜ ਨੇ ਫਿਰ 14 ਦਿਨ ਦੇ ਅੰਦਰ ਉੱਥੋਂ ਬਾਰਡਰ ਤੋਂ ਢਾਕਾ ਪਹੁੰਚ ਕੇ ਲਗਭਗ 92-93 ਹਜ਼ਾਰ ਪਾਕਿਸਤਾਨੀ ਫੌਜੀ ਔਰ ਸਿਵਿਲੀਅਨ ਉਹਨਾਂ ਨੂੰ ਸਰੈਂਡਰ ਕਰਨ ਤੇ ਮਜਬੂਰ ਕੀਤਾ ਔਰ ਬੰਗਲਾਦੇਸ਼ ਬਣਿਆ। ਔਰ ਇਹ ਵੀ ਜਦੋਂ ਅਸੀਂ, ਕਿਉਂਕਿ ਇਹ ਸਾਰੀਆਂ ਸਾਡੀਆਂ ਯਾਦਾਂ ਦਾ ਜਾਂ ਅੱਖਾਂ ਸਾਹਮਣੇ ਵਾਪਰੀਆਂ ਘਟਨਾਵਾਂ ਨੇ, 71 ਤਾਂ ਉਹ ਸਟੂਡੈਂਟ ਪੀਰੀਅਡ ਸੀ ਸਾਡਾ ਵੀ। ਔਰ ਹੁਣ ਅਸੀਂ ਜਦੋਂ ਆਲਮੋਸਟ 30+24 ਈਅਰਸ, ਤੁਸੀਂ 54 ਈਅਰਸ ਬਾਅਦ ਦੇਖਦੇ ਹੋ ਕਿ ਕਿਵੇਂ ਇੱਕ ਪੂਰਾ ਸਰਕਲ ਘੁੰਮ ਰਿਹਾ। ਉਦੋਂ ਜਦੋਂ ਬੰਗਲਾਦੇਸ਼ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਸ਼ੇਖ ਮੁਜੀਬੁਰ ਰਹਿਮਾਨ ਵੱਲੋਂ, ਉਹ ਪਾਕਿਸਤਾਨ ਦੀ ਕੈਦ 'ਚ ਸੱਦਿਆ ਸੀ ਉਹਨੂੰ ਕਿ ਵੀ ਗੱਲਬਾਤ ਕਰਨੀ ਹੈ। ਤਾਂ ਦੂਜਾ ਜਦੋਂ ਫਿਰ ਇਸ ਲੈਵਲ ਦੇ ਉੱਤੇ ਹੁੰਦਾ ਪਾਕਿਸਤਾਨ ਕੋਲ ਕੋਈ ਚੋਇਸ ਨਹੀਂ ਹੁੰਦੀ, ਉਹ ਮੁਜੀਬੁਰ ਰਹਿਮਾਨ ਨੂੰ ਛੱਡਦੇ ਨੇ। ਔਰ ਮੁਜੀਬੁਰ ਰਹਿਮਾਨ ਜਿਸ ਸਾਰੇ ਆਪਰੇਸ਼ਨ ਨੂੰ ਬਿਹਾਈਂਡ ਤਾਂ ਇੰਡੀਅਨ ਇੰਟੈਲੀਜੈਂਸ ਹੀ ਲੀਡ ਕਰ ਰਹੀ ਸੀ, ਜਿਵੇਂ ਅੱਜ ਦੀਆਂ ਘਟਨਾਵਾਂ ਨਾਲ ਵੀ ਇੰਡੀਆ ਜੁੜਿਆ ਹੋਇਆ। ਤੇ ਉਹ ਜਿਹੜਾ ਉਹ ਲੰਡਨ ਜਾਂਦਾ ਹੈ ਵਾਇਆ ਦਿੱਲੀ, ਜਾਂ ਲੰਡਨ ਤੋਂ ਦਿੱਲੀ ਫਿਰ ਢਾਕਾ,
ਔਰ ਉਹਨੂੰ ਬੰਗ ਬੰਧੂ ਕਰਕੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਜਿਹੜਾ ਉਹ ਸਨਮਾਨਿਆ ਜਾਂਦਾ ਹੈ। ਔਰ ਭਾਰਤ ਵੀ ਇਹ ਇਸ ਗੱਲ ਦਾ ਜਿਹੜਾ ਇੰਦਰਾ ਗਾਂਧੀ ਵੀ ਇਹ ਅਟਰ ਕਰਦੀ ਹੈ ਕਿ ਜੀ 1000 साल की हार का बदला ले लिया गया है नहीं। और ਜਿਹੜਾ ਅਟਲ ਬਿਹਾਰੀ ਵਾਜਪਾਈ ਹੈ ਉਹ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੰਦਾ ਹੈ ਕਿ ਵੀ ਡਿਫੀਟ ਕਰ ਦਿੱਤਾ ਹੈ। ਔਰ ਇੰਡੀਆ ਨੇ ਸਮਝਿਆ ਕਿ ਵੀ ਇਹ ਬੰਗਲਾਦੇਸ਼ ਅਸੀਂ ਇਹਦੇ ਨਾਲ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਕੇ ਪਾਕਿਸਤਾਨ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਜਿਵੇਂ। ਔਰ ਇਹ ਬੰਗਾਲੀ ਜਿਹੜੇ ਨੇ ਇਹ ਹੁਣ ਸਾਡੇ ਮਰਸਨਰੀ ਬਣ ਗਏ ਸ਼ੇਖ ਮੁਜੀਬੁਰ ਰਹਿਮਾਨ ਨੂੰ ਜਿਵੇਂ ਅਸੀਂ ਚਲਾਵਾਂਗੇ। ਔਰ ਇਹ ਬੰਗਾਲੀ ਸਾਰੇ ਜਿਹੜੇ ਨੇ ਔਰ 4000 ਕਿਲੋਮੀਟਰ ਦਾ ਬਾਰਡਰ ਲੱਗਦਾ ਹੈ ਬੰਗਲਾਦੇਸ਼ ਦੇ ਨਾਲ ਭਾਰਤ ਦਾ। ਸੋ ਉਹਨਾਂ ਨੇ ਕਿਹਾ ਜੀ ਇਹ ਹੱਦ ਤਾਂ ਜਿਹੜੀ ਹੈ ਸਾਡੀ ਸੇਫ ਹੋਈ। ਹੁਣ ਜੇ 1971 ਤੋਂ ਹੁਣ ਤੱਕ ਅਸੀਂ ਦੇਖੀਏ ਆਲਮੋਸਟ ਇਹਨਾਂ 54 ਸਾਲਾਂ 'ਚ ਕਿੰਨੇ ਹੀ ਚੱਕਰ ਆਏ। ਔਰ ਕੁਝ ਸਾਲਾਂ ਦੇ ਵਿੱਚ ਸ਼ਾਇਦ 2-3 ਸਾਲ ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਕਿਉਂਕਿ ਉਹ ਇਸ ਕਦਰ ਪ੍ਰੋ ਇੰਡੀਆ ਔਰ ਪੂਰਾ ਸੀ ਕਿ ਉਹੀ ਬੰਗਾਲੀ ਜਿਹੜੇ ਥੈਂਕਫੁਲ ਸੀ ਕਿ ਜੀ ਦੇਖੋ ਸਾਨੂੰ ਲਿਬਰੇਟ ਕਰਾਤਾ ਔਰ ਅਦਰਵਾਈਜ਼ ਤਾਂ ਸਾਨੂੰ ਛੱਡਣਾ ਨਹੀਂ ਸੀ ਜਾਂ ਕਿਸੇ ਨੇ ਵੀ। ਉਹੀ ਸ਼ੇਖ ਮੁਜੀਬੁਰ ਰਹਿਮਾਨ ਔਰ ਉਹ ਸਾਰੇ ਟੱਬਰ ਨੂੰ ਹੀ ਕਿੰਨੇ 16-17 ਜੀ ਜਿਹੜੇ ਨੇ ਉਹਦਾ ਮਰਡਰ ਕਰ ਦਿੰਦੇ ਨੇ। ਔਰ ਇਹ ਸ਼ੇਖ ਹਸੀਨਾ ਔਰ ਇਹਦੀ ਇੱਕ ਭੈਣ ਹੋਰ ਜਿਹੜੀ ਹੁਣ ਬ੍ਰਿਟਿਸ਼ ਸਿਟੀਜ਼ਨ ਹੈ ਇਹ ਕਿਉਂਕਿ ਇੰਡੀਆ ਪੜ੍ਹਦੀਆਂ ਸੀ ਜਾਂ ਕੀ ਇਹ ਬਚ ਗਈਆਂ। ਬਾਕੀ ਸਾਰਾ ਕੋੜਮਾ ਮਾਰ ਕੇ ਫੌਜ ਜਿਹੜੀ ਹੈ ਟੇਕ ਓਵਰ ਕਰ ਲੈਂਦੀ ਹੈ ਜ਼ਿਆਉਰ ਰਹਿਮਾਨ। ਔਰ ਫਿਰ ਜ਼ਿਆਉਰ ਰਹਿਮਾਨ ਦਾ ਤੋਂ ਬਾਅਦ ਇਹ ਜਿਹੜੀ ਉੱਥੇ ਸਾਰੀ ਲੜਾਈ ਹੈ ਸਿਆਸੀ ਇਹ ਵਾਪਸ ਜਦੋਂ ਮੁੜਦੀ ਹੈ ਜ਼ਿਆਉਰ ਰਹਿਮਾਨ ਦਾ ਵੀ ਐਂਡ ਹੁੰਦਾ ਪੀਰੀਅਡ ਦਾ ਤੇ ਫਿਰ ਫੌਜ ਦਾ ਐਂਡ ਤੋਂ ਬਾਅਦ ਇਹਨਾਂ ਦੋਨਾਂ ਮਾਈਆਂ ਦਾ ਫਿਰ ਉੱਥੇ ਕੰਪੀਟੀਸ਼ਨ ਖਾਲਿਦਾ ਜ਼ਿਆ ਜ਼ਿਆਉਰ ਰਹਿਮਾਨ ਦੀ ਘਰਵਾਲੀ ਤੇ ਇਹ ਮੁਜੀਬੁਰ ਰਹਿਮਾਨ ਦੀ ਡਾਟਰ ਸ਼ੇਖ ਹਸੀਨਾ ਵਾਜਦ ਸ਼ਾਇਦ ਦਾ ਪੂਰਾ ਨਾਮ ਹੈ ਇਹਨਾਂ ਦਾ ਹੁੰਦਾ। ਇੱਕ ਅਵਾਮੀ ਲੀਗ ਹੈ ਇੱਕ ਦੂਸਰਾ ਹੈ। ਔਰ ਇਹ ਦੋਨੋਂ ਹੀ ਮਾਈਆਂ ਜਿਹੜੀਆਂ ਨੇ ਆਪਣੀ ਕਿਸਮ ਦੀ ਡਿਕਟੇਟਰਸ਼ਿਪ ਔਰ ਦੂਜੀਆਂ ਚਲਾਉਂਦੀਆਂ ਨੇ। ਔਰ ਇੰਨਾ ਕੁ ਜ਼ਰੂਰ ਫਰਕ ਹੈ ਵੀ ਇਹ ਸ਼ੇਖ ਹਸੀਨਾ ਆਪਣੇ ਪਿਓ ਦੀ ਲਾਈਨ ਤੇ ਬਿਲਕੁਲ ਹੀ ਪ੍ਰੋ ਇੰਡੀਆ ਲਾਈਨ ਨੂੰ ਟੋ ਕਰਦੀ ਹੈ। ਔਰ ਹੌਲੀ ਇੰਡੀਅਨ ਰਾਹ ਨੂੰ ਅਰਜੀਤ ਡੋਵਾਲ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਬਹੁਤ ਵੱਡਾ ਐਸੈਟ ਹੈ। ਔਰ ਉਹਦੇ ਥੱਲੇ ਜਿਹੜਾ ਫਿਰ ਉਹਨੂੰ ਹੁਣ ਜਿਹੜਾ ਅੱਜ ਜਦੋਂ ਅਸੀਂ ਇਹ ਖਬਰਾਂ ਦੇਖ ਰਹੇ ਹਾਂ ਇੰਟਰਨੈਸ਼ਨਲ ਨਿਊਜ਼ ਨੇ ਇੰਡੀਅਨ ਮੀਡੀਆ ਵੀ ਭਰਿਆ ਹੋਇਆ ਹੈ ਨੈਸ਼ਨਲ ਵੀ ਇੰਟਰਨੈਸ਼ਨਲ ਮੀਡੀਆ ਵੀ ਕਿ ਆਲ ਆਫ ਏ ਸਡਨ ਜਿਹੜਾ ਕੁਝ ਹਫ਼ਤੇ ਪਹਿਲਾਂ ਲੱਗਦਾ ਸੀ ਕਿ ਜੀ ਸਟੂਡੈਂਟ ਰੈਬੈਲੀਅਨ ਹੈ ਰਿਜ਼ਰਵੇਸ਼ਨ ਦੇ ਖਿਲਾਫ ਕਿ ਉੱਥੇ ਇਹਨੇ ਜਦੋਂ ਇਹ ਬੀਬੀ ਹੁਣ ਬਣਦੀ ਆ ਆਲਮੋਸਟ 30% ਸੀਟਾਂ ਹਰ ਥਾਂ ਤੇ ਉਹਨਾਂ ਦੇ ਲਈ ਜਿਹੜੇ ਮੁਕਤੀ ਵਾਹਿਨੀ ਦਾ ਹਿੱਸਾ ਸੀ। ਮਤਲਬ ਉਹ ਮੁਕਤੀ ਵਾਹਿਨੀ ਦਾ ਤਾਂ ਨਾ ਹੀ ਉਹ ਤਾਂ ਮਰ ਗਿਆ ਇੱਕ ਜਨਰੇਸ਼ਨ 20 ਸਾਲ ਬਾਅਦ ਮਰ ਗਲ ਜਾਂਦੀ ਹੈ। ਲੇਕਿਨ ਇਹ ਆਪਣੀ ਪਾਰਟੀ ਦੇ ਲੋਕਾਂ ਨੂੰ ਬਾਕੀ ਪਾਰਟੀਆਂ ਦੇ ਉੱਤੇ ਇਹਨੇ ਪਾਬੰਦੀ ਮਤਲਬ ਲਗਭਗ 15 ਸਾਲ ਬਾਅਦ ਇਹ ਤੀਸਰੀ ਇਲੈਕਸ਼ਨ ਵੀ ਜਿਹੜੀ ਉਹਨੇ ਰਿਗ ਕੀਤੀ ਅਮਰੀਕਾ ਨੇ ਵੀ ਕਿਹਾ ਇਹ ਰਿਗ ਹੋਈ। ਔਰ ਉਹਦੇ 'ਚ ਜਮਾਇਤੇ ਇਸਲਾਮੀ ਤੇ ਪਾਬੰਦੀ ਜਿਹੜੀ ਖਾਲਿਦਾ ਜ਼ਿਆ 80s ਦੇ ਵਿੱਚ ਹੈ ਉਹਨੂੰ ਜੇਲ੍ਹ ਦੇ ਅੰਦਰ ਡੱਕਿਆ ਹੋਇਆ। ਔਰ ਇਹ ਸਾਰੀ ਇੱਕ ਸ਼ੈਮ ਇਲੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਕਿਸਮ ਦੀ ਕਰਾ ਕੇ ਕਿਉਂਕਿ ਇੰਡੀਅਨ ਰਾਅ ਸਿੱਧੇ ਤੌਰ ਦੇ ਉੱਤੇ ਇਨਵੋਲਵ। ਔਰ ਇਸ ਸਭ ਦੇ ਚੱਲਦਿਆਂ ਇਹੀ ਕਾਰਨ ਸੀ ਕਿ ਜਦੋਂ 3-4 ਹਫ਼ਤੇ ਪਹਿਲਾਂ ਇਹ ਜਾਂਦੀ ਹੈ ਉੱਥੇ ਚੀਨ ਦੇ ਦੌਰੇ ਦੇ ਉੱਤੇ ਤੇ ਚਾਈਨਾ ਨੂੰ ਇਹਨੂੰ ਪ੍ਰੋਟੋਕੋਲ ਵੀ ਨਹੀਂ ਦਿੱਤਾ ਚਾਈਨਾ ਵਾਲਿਆਂ ਨੇ। ਈਵਨ ਸ਼ੀ ਜਿਨਪਿੰਗ ਨੇ ਮਿਲਣ ਦਾ ਟਾਈਮ ਵੀ ਨਹੀਂ ਦਿੱਤਾ। ਜਿਹੜੇ ਸਿਆਣੇ ਐਕਸਪਰਟ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਕੁਝ ਹੋਣ ਜਾ ਰਿਹਾ ਕਿ ਵੀ ਚਾਈਨਾ ਨੂੰ ਸਮਝ ਆ ਗਈ ਵੀ ਇਹ ਰਿਪਰੈਜ਼ੈਂਟ ਨਹੀਂ ਕਰਦੀ ਹੈ ਆਪਣੇ ਲੋਕਾਂ ਨੂੰ। ਔਰ ਇਹਦੇ ਬਾਵਜੂਦ ਕਿ ਅਮਰੀਕਾ ਨੇ ਵੀ ਜਿਹੜੀਆਂ ਹੁਣ ਇਲੈਕਸ਼ਨਾਂ ਕਰਵਾਈਆਂ ਰਾਹ ਨੇ ਇਹਨੂੰ ਦੁਬਾਰਾ ਬਣਾਇਆ। ਅਮਰੀਕਾ ਨੇ ਵੀ ਕਿਹਾ ਕਿ ਵੀ ਰਿਗ ਕੀਤਾ। ਯੂਕੇ ਨੇ ਵੀ ਕਿਹਾ ਕਿ ਵੀ ਨਹੀਂ ਇਹ ਫੇਅਰ ਇਲੈਕਸ਼ਨ ਤੁਸੀਂ ਸਾਰੇ ਵਿਰੋਧੀ ਅੰਦਰ ਦੱਬੇ ਹੋਏ ਨੇ ਜਿਹੜੇ ਉਹਨਾਂ ਨੂੰ ਤੁਸੀਂ ਪਾਰਟੀਆਂ ਦੇ ਪਾਬੰਦੀ ਲਾ ਰਹੇ ਹੋ ਰਿਗ ਕਰ ਰਹੇ ਹੋ। ਇਹੀ ਕਾਰਨ ਹੈ ਕਿ 30-35% ਲੋਕਾਂ ਨੇ ਆ ਜਿਹੜੀਆਂ ਚੋਣਾਂ ਅਜੇ ਪਿੱਛੇ ਜੇ ਹੋ ਕੇ ਹਟੀਆਂ ਜੀ ਫਿਰ ਬਣ ਗਈ ਤੀਜੀ ਵਾਰੀ ਬਣ ਗਈ ਚੌਥੀ ਵਾਰੀ ਬਣ ਗਈ। ਹੁਣ ਉਹ ਜਿਹੜਾ ਅੰਦਰ ਰਿਸ ਰਿਹਾ ਸੀ ਪਾਰਟ ਕਿ ਭਾਈ ਇਹ ਤਾਂ ਟੋਟਲ ਡਿਕਟੇਟਰਸ਼ਿਪ ਪੂਰੀ ਤਾਨਾਸ਼ਾਹੀ ਕਿੰਨਿਆਂ ਨੂੰ ਹੈਂਗ ਕਰ ਦਿੱਤਾ ਕਿੰਨਿਆਂ ਦੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਉਹ ਸਾਰਾ ਕਿਉਂਕਿ ਅਜੀਤ ਡੋਵਲ ਉਹਨੂੰ ਰਨ ਕਰ ਰਿਹਾ ਸੀ ਔਰ ਉਹ ਬਿਲਕੁਲ ਉਹਨਾਂ ਦੀ ਜਿਹੜੀ ਆ ਕਰੋਨੀ ਬਣੀ ਹੋਈ ਸੀ। ਔਰ ਇਸ਼ੂ ਭਾਵੇਂ ਰਿਜ਼ਰਵੇਸ਼ਨ ਦੇ ਉੱਤੇ ਇੱਕ ਵਾਰੀ ਸਟੂਡੈਂਟ ਉਹੀ ਢਾਕਾ ਯੂਨੀਵਰਸਿਟੀ ਜਦੋਂ ਮੈਂ ਇਹ ਕਹਿੰਦਾ ਕਿ ਵੀ ਬੰਗਾਲੀਆਂ ਦੇ ਅੰਦਰ ਇੱਕ ਪਾਰਟ ਔਰ ਇਸ ਗੱਲ ਦਾ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਈਵਨ ਪਾਕਿਸਤਾਨ ਦੀ ਮੰਗ ਜਿਹੜੀ ਹੈ ਜਾਂ ਪਾਕਿਸਤਾਨ ਬਣਾਉਣ 'ਚ ਕੋਈ ਪੰਜਾਬੀ ਮੁਸਲਮਾਨਾਂ ਜਾਂ ਪਠਾਣਾ
ਜਾਂ ਸਿੰਧੀਆਂ ਦਾ ਰੋਲ ਨਹੀਂ ਹੈ। ਪਾਕਿਸਤਾਨ ਦਾ ਵੀ ਜਿਹੜਾ ਸਭ ਤੋਂ ਪਹਿਲਾਂ ਜੇ ਮੁਸਲਿਮ ਲੀਗ ਦੀ ਹਕੂਮਤ ਕਿਸੇ ਸੂਬੇ 'ਚ ਬਣੀ ਸੀ 1946 ਦੇ ਵਿੱਚ, ਤੇ ਉਹ ਬੰਗਾਲ ਸੀ ਜੀ। ਔਰ ਉਹਦੇ ਜਿਹੜਾ ਡਾਇਰੈਕਟ ਐਕਸ਼ਨ ਦੀ ਪਲਾਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਦਿੱਤੀ, ਜਿਹਦੇ ਥੱਲੇ ਵਾਇਲੈਂਸ ਹੋਈ, ਉਹ ਵੀ ਬੰਗਾਲ 'ਚ। ਔਰ ਬੰਗਾਲ 'ਚ ਮੁਸਲਿਮ ਲੀਗ ਦੀ ਹਕੂਮਤ ਦਾ ਸੌਹਰਵਰਦੀ ਉਹਨਾਂ ਦਾ ਚੀਫ ਮਿਨਿਸਟਰ ਸੀ। ਔਰ ਪਾਕਿਸਤਾਨ ਦਾ ਰੈਜ਼ੋਲੂਸ਼ਨ ਵੀ ਸਭ ਤੋਂ ਪਹਿਲਾਂ ਬੰਗਾਲ ਅਸੈਂਬਲੀ ਦੇ ਵਿੱਚ ਹੀ ਜਿਹੜਾ ਉਹ ਪਾਸ ਕੀਤਾ ਗਿਆ, ਜਾਂ ਬੰਗਾਲ ਦੀ ਮੁਸਲਿਮ ਲੀਗ ਨੇ ਇਹਨੂੰ ਫਰੰਟ 'ਚ ਲਿਆਂਦਾ। ਸੋ ਉਹ ਮੈਂ ਇਹ ਜਦੋਂ ਇਸ ਨੂੰ ਮੈਂ ਦੇਖ ਰਿਹਾ ਕਿ ਵੀ ਇਹ ਸਿਮਰਿੰਗ ਐਂਗਰ ਸੀ ਕਿ ਵੀ ਇਹ ਤਾਂ ਬਿਲਕੁਲ ਹੀ ਇੰਡੀਆ ਦੀ ਪ੍ਰੋਟੇਜੇ ਬਣ ਗਈ ਔਰ ਇਹਨਾਂ ਦਾ ਵੇਚ ਦਿੱਤਾ। ਔਰ ਉਹਦਾ ਸਾਹਮਣੇ ਆਇਆ ਤੀਸਤਾ ਨਦੀ ਪਾਣੀ ਦੇ ਮਾਮਲੇ 'ਚ ਸਮਝੌਤੇ 'ਚ ਕੁਛ ਨਹੀਂ ਦਿੱਤਾ, ਉਹ ਪਾਣੀ ਉਹਨਾਂ ਦਾ ਰੁਕਿਆ ਹੋਇਆ ਸੀ। ਇੱਕ ਪਾਸੇ ਫ੍ਰੀ ਟ੍ਰਾਂਜ਼ਿਟ ਲੈ ਲਿਆ ਇੰਡੀਆ ਨੇ ਕਿ ਜੀ ਟ੍ਰੇਨ ਔਰ ਦੂਜੇ ਤੇ ਕੋਈ ਨਹੀਂ ਹੋਏਗਾ, ਪਰ ਇੱਧਰ ਇਹਨਾਂ ਨੂੰ ਜਿਹੜਾ ਚਿਕਨ ਨੈਕ ਜਿਹਨੂੰ ਕਹਿੰਦੇ ਨੇ ਉਹਦੇ ਰਾਹੀਂ ਨਾਰਥ ਈਸਟ ਨਾਲ ਜਾਂ ਦੂਜਿਆਂ ਨਾਲ ਟ੍ਰੇਡ ਕਰਨ ਦਾ ਕੋਈ ਰਾਈਟ ਨਹੀਂ ਦਿੱਤਾ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਇਸ ਕਿਸਮ ਦੀਆਂ ਬੰਗਾਲੀ ਦੇਖ ਰਹੇ ਸੀ ਕਿ ਵੀ ਇਹ ਚੰਗਾ ਸਾਡਾ ਸਾਂਝ ਹੈ ਜਾਂ ਸਾਡਾ ਇਹ ਵੱਡਾ ਭਰਾ ਹੈ ਇੰਡੀਆ, ਇਹ ਤਾਂ ਸਾਨੂੰ ਰਿਪ ਕਰ ਰਿਹਾ ਬਿਲਕੁਲ ਹਰ ਪਾਸਿਓਂ। ਸੋ ਉਹਦੇ ਥੱਲੇ ਜਦੋਂ ਐਨ ਇਹਨੇ ਉੱਠੇ ਨੌਜਵਾਨ ਤੇ ਇਹਨਾਂ ਨੇ ਇੱਕ ਜਿਹੜੀ ਐਰੋਗੈਂਸ ਹੁੰਦੀ ਜਦੋਂ ਤੁਸੀਂ ਤਾਨਾਸ਼ਾਹ ਬਣਦੇ ਹੋ, ਜਾਂ ਜਿਵੇਂ ਮੋਦੀ ਦਾ ਰਵੱਈਆ ਐਵੇਂ ਨਹੀਂ ਹੈ ਕਿ ਵੀ ਗੱਲ ਇਹ ਨਹੀਂ ਹੈ ਵੀ ਸ਼ੇਖ ਹਸੀਨਾ ਗਈ ਤਾਂ ਬੰਗਲਾਦੇਸ਼ ਵੀ ਹੱਥੋਂ ਗਿਆ, ਤੇ ਦੂਜਾ ਮੋਦੀ ਐਂਡ ਇਹਨਾਂ ਨੂੰ ਕੰਪਨੀ ਨੂੰ ਫਿਕਰ ਪੈ ਗਿਆ ਕਿ ਵੀ ਇਹੀ ਕੰਮ ਸ੍ਰੀਲੰਕਾ ਦੇ ਵਿੱਚ ਹੋਇਆ। ਰਾਜਪਕਸੇ ਵਰਗਾ ਸਟਰੋਂਗ ਪ੍ਰੈਜ਼ੀਡੈਂਟ ਜਿਹੜਾ ਰਿਗ ਕਰ ਰਿਹਾ ਸੀ, ਜਿਹੜਾ ਦੂਜਾ ਲੋਕਾਂ ਨੇ ਭੱਜਣ ਤੇ ਮਜਬੂਰ ਕੀਤਾ, ਹੈਲੀਕਾਪਟਰ ਤੇ ਭੱਜਿਆ। ਔਰ ਪਿਛਲੇ ਕੱਲ ਸਿਰਫ 40 ਮਿੰਟ ਦਾ ਨੋਟਿਸ ਫੌਜ ਨੇ ਦੇ ਕੇ, ਕਿਉਂਕਿ ਫੌਜ ਨੂੰ ਵੀ ਨਜ਼ਰ ਆਇਆ ਵੀ ਪ੍ਰੋਟੈਸਟ ਚੱਲ ਰਹੇ ਸੀ, ਗੋਲੀਆਂ ਚੱਲ ਰਹੀਆਂ ਸੀ, 300-400 ਬੰਦਾ ਮਾਰਤਾ, ਫੌਜ ਨੇ ਕਿਹਾ ਅਸੀਂ ਨਹੀਂ ਹੁਣ ਗੋਲੀ ਚਲਾਉਣੀ। ਔਰ ਉਹਨੂੰ ਕਿਹਾ ਵੀ 40 ਮਿੰਟ ਦੇ ਵਿੱਚ ਮੁਲਕ ਛੱਡ ਜਾ। ਔਰ ਉਹ ਇੰਡੀਅਨ ਹੈਲੀਕਾਪਟਰ ਦੇ ਥੱਲੇ ਉਹ ਜਿਹੜੀ ਹੈ ਹਿੰਡਸਨ 에ਅਰ ਬੇਸ ਦਿੱਲੀ 'ਚ ਆ ਗਈ ਹੈ। ਉੱਥੋਂ ਕਿੱਥੇ ਗਈ ਹੈ? ਕੁਛ ਨੇ ਪਹਿਲਾਂ UK ਦੀ ਗੱਲ ਕੀਤੀ ਸੀ, ਪਰ ਮੈਂ ਇੱਕ ਬੰਗਾਲੀ ਅਟਾਰਨੀ ਵਕੀਲ ਜਿਹੜਾ ਕਰਨ ਥਾਪਰ ਨੂੰ ਇੰਟਰਵਿਊ ਦੇ ਰਿਹਾ ਸੀ, ਉਹਦਾ ਮੈਂ ਇੰਟਰਵਿਊ ਸੁਣ ਰਿਹਾ ਸੀ। ਉਹਨੇ ਕਿਹਾ ਜੀ ਉਹ ਮੋਸਟ ਲਾਈਕਲੀ ਬੈਲਾਰੂਸ ਜਾਏਗੀ। ਹੁਣ ਬੈਲਾਰੂਸ ਛੋਟਾ ਜਿਹਾ ਮੁਲਕ ਜਿਹੜਾ ਰਸ਼ੀਆ ਦੇ ਇਨਫਲੂਐਂਸ ਥੱਲੇ ਹੈ। ਉਹਨੇ ਕਿਹਾ ਬੈਲਾਰੂਸ ਕਿਉਂ? ਉਹਨੇ ਕਿਹਾ ਜੀ ਕਿਉਂਕਿ ਉਹਦੀ ਬੰਗਲਾਦੇਸ਼ ਦੇ ਨਾਲ ਐਕਸਟ੍ਰੈਡੀਸ਼ਨ ਟ੍ਰੀਟੀ ਨਹੀਂ ਹੈ ਕੋਈ ਵੀ, ਕਿਉਂਕਿ ਹੁਣ ਇਹ ਵੀ ਪਤਾ ਹੈ ਵੀ ਇੰਨੇ ਵਾਰ ਕ੍ਰਾਈਮ ਇਹਨੇ ਕੀਤੇ ਹੋਏ ਨੇ ਵੀ ਜਿਹੜਾ ਵੀ ਉੱਥੇ ਨਵੀਂ ਹਕੂਮਤ ਆਈ, ਹੁਣ ਹਾਲਾਂ ਫੌਜ ਨੇ ਵਕਤੀ ਤੌਰ ਦੇ ਉੱਤੇ ਮੀਟਿੰਗ ਕੀਤੀ ਹੈ ਔਰ ਜਿਹੜੀ ਖਾਲਿਦਾ ਜ਼ੀਆ ਉਹਨੂੰ ਰਿਲੀਜ਼ ਕਰ ਦਿੱਤਾ ਹੈ ਜੇਲ੍ਹ ਤੋਂ, ਔਰ ਇੰਟਰਿਮ ਗਵਰਨਮੈਂਟ ਫੌਜ ਨੇ ਕਿਹਾ ਬਣਾ ਕੇ ਚੋਣਾਂ ਕਰਵਾਵਾਂਗੇ। ਪਰ ਹੁਣ ਜੋ ਵੀ ਆਏਗਾ ਐਂਟੀ ਇੰਡੀਆ ਸਿਸਟਮ ਆਏਗਾ। ਔਰ ਇੱਕ ਉਹਦਾ ਨਤੀਜਾ ਇਹ ਹੋਇਆ ਕਿ ਵੀ ਕਿਉਂਕਿ ਇਹਨਾਂ 15-20 ਸਾਲਾਂ 'ਚ ਇਹ ਨਹੀਂ ਵੀ ਇੰਡੀਆ ਨੇ ਸਪੋਰਟ ਕੀਤਾ ਉਹਨੂੰ, ਇੰਡੀਆ ਹੀ ਰਨ ਕਰ ਰਿਹਾ ਸੀ, ਚੋਣਾਂ ਵੀ ਉਹੀ ਕਰ ਰਿਹਾ ਸੀ, ਕਿ ਇੰਨੀ ਨਫ਼ਰਤ ਹੈ ਬੰਗਾਲੀਆਂ ਦੇ ਵਿੱਚ ਇਸ ਵੇਲੇ ਇੰਡੀਅਨਸ ਲਈ ਵੀ ਕੁਝ ਥਾਵਾਂ ਦੇ ਉੱਤੇ ਹਿੰਦੂਆਂ ਦੇ ਉੱਤੇ ਜਿਹੜੇ ਨੇ ਉਹ ਕਿਉਂਕਿ 10-12% ਪਾਪੂਲੇਸ਼ਨ ਉਹਨਾਂ ਦੀ ਹੈ, ਉਹਨਾਂ ਦੇ ਉੱਤੇ ਹਮਲੇ ਸ਼ੁਰੂ ਹੋ ਗਏ ਨੇ। ਔਰ ਇਸ ਦੇ ਚੱਲਦਿਆਂ ਈਵਨ ਇਹ ਹੁਣੇ ਹੀ ਸਾਨੂੰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਮੈਸੇਜ ਵੀ ਭੇਜਿਆ, ਔਰ ਇਹ ਜਿਹੜਾ ਇੱਕ ਮੁਹੰਮਦ ਜ਼ੁਬੇਰ ਜਿਹੜੇ ਕਿ ਇਹ ਸਾਰੇ ਨੂੰ ਫੈਕਟ ਚੈੱਕ ਵੀ ਕਰਦੇ ਨੇ, ਉਹਨਾਂ ਨੇ ਕਿਹਾ ਕਿ ਵੀ ਇੱਕ ਸਪੈਸ਼ਲ ਅਨਾਉਂਸਮੈਂਟ ਜਿਹੜੀ ਹੈ ਮਸਜਿਦਾਂ 'ਚੋਂ ਹੋ ਰਹੀ ਹੈ ਬੰਗਲਾਦੇਸ਼ ਦੇ ਵਿੱਚ, ਜਿਹਦੇ 'ਚੋਂ ਕਹਿ ਰਹੇ ਨੇ ਕਿ ਵੀ ਡੀਅਰ ਸਿਟੀਜ਼ਨਸ ਵੀ ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ, ਅਸੀਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਇਸ ਅਨਰੈਸਟ ਦੇ ਪੀਰੀਅਡ ਦੇ ਵਿੱਚ ਅਸੀਂ ਮਜ਼ਹਬੀ ਸਦਭਾਵਨਾ ਨੂੰ ਬਣਾ ਕੇ ਰੱਖਣਾ ਹੈ, ਅਸੀਂ ਹਿੰਦੂ ਮਾਈਨੋਰਿਟੀ ਨੂੰ ਪ੍ਰੋਟੈਕਟ ਕਰਨਾ ਹੈ, ਉਹਨਾਂ ਦੀਆਂ ਜ਼ਿੰਦਗੀਆਂ, ਉਹਨਾਂ ਦੀ ਦੌਲਤ, ਕਿਉਂਕਿ ਕੁਛ ਮਿਸਕ੍ਰੀਐਂਟ ਇਹਨੂੰ ਜਿਹੜਾ ਇਹ ਹਿੰਦੂ ਮੁਸਲਮਾਨ ਇਸ਼ੂ ਬਣਾਉਣਾ ਚਾਹੁੰਦੇ ਨੇ। ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰੀਏ। ਹੁਣ ਕੁਛ ਤਾਂ ਥਾਵਾਂ ਤੇ ਤਾਂ ਆਟੋਮੈਟਿਕ ਨਫ਼ਰਤ ਹੈ ਕਿ ਵੀ ਇਹ ਸਾਰੇ, ਲੇਕਿਨ ਹੁਣ ਇੰਡੀਆ ਜਿਹੜਾ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਕਿਸਮ ਦਾ ਉਹ ਜਿਵੇਂ ਇਹ ਹੁੰਦਾ ਹੈ ਕਿ ਵੀ ਉਹ ਸਮਝਦੇ ਸੀ ਵੀ ਅਸੀਂ ਸਭ ਕੁਝ ਮੈਨੇਜ ਕੀਤਾ ਹੋਇਆ, ਫੌਜ ਵੀ ਆਪਣੇ ਬੰਦੇ ਆ, ਜਿਹੜਾ ਹੁਣ ਉੱਥੇ ਫੌਜੀ ਜਰਨੈਲ ਆ ਉਹਨੂੰ ਜੂਨ ਦੇ ਮਹੀਨੇ 'ਚ ਲਾਇਆ ਉਹਨੇ, ਖਾਲਦਾ ਜ਼ੀਆ ਨੇ ਡੋਵਲ ਨੂੰ ਪੁੱਛ ਕੋਈ ਲਾ। ਪਰ ਜਦੋਂ ਲੋਕ ਨਿਕਲ ਆਣ ਤੇ ਤੁਸੀਂ ਕੀ ਕਰੋਗੇ? ਮਤਲਬ ਢਾਕੇ 'ਚ ਉਹਨਾਂ ਨੇ ਹਾਲਾਂ ਪਿਛਲੇ ਕਈ ਦਿਨਾਂ ਤੋਂ ਇੰਟਰਨੈਟ ਬੰਦ, ਫਲਾਣਾ ਬੰਦ, ਢਿਮਕਾ ਬੰਦ, ਲੋਕ ਜਿਹੜੇ ਨੇ ਨਿਕਲੇ। ਔਰ ਇੰਡੀਆ ਦੇ ਲਈ ਇਹ ਬਹੁਤ ਵੱਡਾ ਲਾਸ ਹੈ ਪੋਲੀਟੀਕਲ ਸਟ੍ਰੈਟੇਜੀਕਲ, ਕਿਉਂਕਿ ਬੰਗਲਾਦੇਸ਼ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਵੀ ਹਿੱਸਾ ਹੈ
ਔਰ ਤੁਹਾਡੇ ਤੋਂ ਆ ਜੰਮੂ ਕਸ਼ਮੀਰ ਦਾ ਬਾਰਡਰ ਤਾਂ ਮੈਨੇਜ ਨਹੀਂ ਹੁੰਦਾ, ਹਰ ਚੌਥੇ ਦਿਨ ਤੁਹਾਡੇ ਫੌਜੀ ਮਰੇ ਹੁੰਦੇ ਨੇ। ਹੁਣ ਤੁਸੀਂ 4000 ਕਿਲੋਮੀਟਰ ਨੂੰ ਪ੍ਰੋਟੈਕਟ ਕਰੋਗੇ ਬੰਗਲਾਦੇਸ਼ ਦੇ ਨਾਲ, ਕਿਉਂਕਿ ਇਹ ਹੁਣ ਉੱਥੇ ਜਿਹੜਾ ਵੀ ਸਿਸਟਮ ਆਏਗਾ ਉਹ ਐਂਟੀ ਇੰਡੀਆ ਹੀ ਆਏਗਾ। ਔਰ ਇਹੀ ਕਾਰਨ ਹੈ ਕਿ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਖਬਰ ਦਾ ਹੈਡਲਾਈਨ ਇਹ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ remain silent on Bangladesh crisis as Sheikh Hasina resigns। ਉਦੋਂ ਉੱਥੋਂ ਦੌੜੀ ਹੈ, ਇਹਨਾਂ ਨੇ ਲਕੋਈ ਹੋਈ ਆ, ਕਿੱਥੇ ਭੇਜਣ ਗਿਆ ਉਹਨੂੰ ਕੀ ਹੈ, ਕਿਉਂਕਿ ਇੰਡੀਆ ਨਹੀਂ ਰੱਖੇਗਾ ਕੋਡ, ਕਿਉਂਕਿ ਉਹਦੇ 'ਚ ਹੋਰ ਨਫ਼ਰਤ ਬੰਗਾਲੀਆਂ 'ਚ ਹੋਏਗੀ, ਉਹ ਕਹਿਣਾ ਸਾਡੇ ਹਵਾਲੇ ਕਰੋ। ਹੁਣ ਉਹ ਉਹਨਾਂ ਦਾ ਸੈੱਟ ਵੀ ਹੈ, ਪਰ ਇਸ ਵੇਲੇ ਜਿਹੜਾ ਉਹਨਾਂ ਦੇ ਲਈ ਇੱਕ ਵੱਡੀ ਸਿਰਦਰਦ ਵੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਹਾਣੀਆਂ ਪਲਾਂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇੱਕ ਸਾਬਕਾ ਇੰਡੀਅਨ ਹਾਈ ਕਮਿਸ਼ਨਰ ਬੰਗਲਾਦੇਸ਼ ਰਹੀ ਹੈ, ਵੀਨਾ ਸੀਕਰੀ, ਉਹਨੇ ਕਿਹਾ ਫੋਰਨ ਹੈਂਡ ਲਾਈਕਲੀ ਵਰੀਸਮ ਫॉर ਇੰਡੀਆ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਜਮਾਇਤ ਇਸਲਾਮੀ ਹੈ ਜਿਸ ਤੇ ਪਾਬੰਦੀ ਲਾਈ ਸੀ ਤਾਂ ਪ੍ਰੋ ਪਾਕਿਸਤਾਨ ਹੈ। ਔਰ ਚਾਈਨਾ ਨੇ ਜਿਹੜਾ ਸਲੂਕ ਸ਼ੇਖ ਹਸੀਨਾ ਨਾਲ ਕੀਤਾ ਕਿ ਸ਼ੀ ਜਿਨਪਿੰਗ ਮਿਲਿਆ ਨਹੀਂ ਔਰ ਕੋਈ ਦੂਜਾ ਨਹੀਂ, ਇਹ ਤਾਂ ਪਹਿਲਾਂ ਹੀ, ਇਹ ਤਾਂ ਚਾਈਨਾ ਪਾਕਿਸਤਾਨ ਕੋਲੀਜਨ। ਹੁਣ ਉਹ ਲੱਭ ਰਹੇ ਨੇ ਕੀ ਹੈ, ਲੇਕਿਨ ਹਰ ਕੋਈ ਜਾਣਦਾ ਹੈ ਕਿ ਬੰਗਾਲੀ ਅੱਕ ਗਏ। ਔਰ ਅੱਜ ਵੀ ਜਿਹੜੇ ਉਹਨਾਂ ਦੇ ਕੁਝ ਕਹਿ ਰਹੇ ਸੀ, ਕਹਿੰਦੇ ਦੇਖੋ ਅਸੀਂ, ਸਾਡਾ ਮੁਲਕ ਹੈ, ਅਸੀਂ ਨਹੀਂ ਅਸੀਂ ਕਿਸੇ ਦੇ ਕੋਈ ਇਹ ਨਹੀਂ ਹੈ ਵੀ ਅਸੀਂ ਕਿਸੇ ਦੀ ਮਰਜ਼ੀ ਦੇ ਮੁਤਾਬਕ ਚੱਲਣਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿੰਨੀ ਤਾਨਾਸ਼ਾਹੀ, ਜਿੰਨੀ ਡਿਕਟੇਟਰਸ਼ਿਪ ਔਰ ਨਫ਼ਰਤ ਕਿਸ ਹੱਦ ਤੱਕ ਹੁੰਦੀ ਹੈ ਜਦੋਂ ਤਾਨਾਸ਼ਾਹ। ਹੁਣ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਉਹਨਾਂ ਹੀ ਬੰਗਾਲੀਆਂ ਨੇ ਬੰਗਬੰਧੂ ਕਿਹਾ ਸੀ, ਉਹਦਾ ਬੜਾ ਵੱਡਾ ਬੁੱਤ ਪ੍ਰੈਜ਼ੀਡੈਂਟ ਹਾਊਸ ਜਿੱਥੇ ਰਹਿੰਦੇ ਸੀ, ਪ੍ਰਾਈਮ ਮਿਨਿਸਟਰ ਹਾਊਸ ਉਹਦੇ ਬਾਹਰ ਲੱਗਾ ਸੀ, ਉੱਤੇ ਵੀ ਚੜ੍ਹ ਕੇ ਥੋੜੇ ਨਾਲ ਇਹਦੇ ਪਿਓ ਦਾ ਬੁੱਤ ਵੀ ਤੋੜਿਆ। ਇਹਦੇ ਘਰ 'ਚ ਵੜ ਗਏ ਲੋਕ, ਇਹ ਤਾਂ ਛੱਡ ਕੇ ਦੌੜ ਗਈ। ਕੋਈ ਕੁਰਸੀ ਚੁੱਕ ਕੇ ਲਿਜਾ ਰਿਹਾ, ਕੋਈ ਅੰਦਰ ਪਲੰਘ ਤੇ ਵਿਛਿਆ ਹੋਇਆ, ਕੋਈ ਦੂਜਾ ਸੋਸ਼ਲ ਮੀਡੀਆ ਤੇ ਚੱਲ ਰਿਹਾ, ਕੋਈ ਕੁੱਤਾ ਲੈ ਗਿਆ, ਕੋਈ ਬਾਂਦਰ ਲੈ ਗਿਆ, ਉਹ ਪਤਾ ਨਹੀਂ ਕਿੰਨੇ ਕੁ ਜਾਨਵਰ, ਕੋਈ ਬਤਖ ਲੈ ਕੇ ਦੌੜੀ ਜਾਂਦਾ, ਪਤਾ ਨਹੀਂ ਅੰਦਰ ਚਿੜੀਆਖਾਨਾ ਬਣਾਇਆ ਸੀ, ਜ਼ੂ ਬਣਾਇਆ ਸੀ, ਲੋਕ ਦੌੜ ਰਹੇ ਨੇ ਲੈ ਕੇ ਔਰ ਅੱਗਾਂ ਲਾ ਰਹੇ ਨੇ ਚਾਰ ਚਫੇਰੇ। ਸੋ ਹੁਣ ਚਲੋ ਅਸੀਂ ਹੋਪ ਕਰਦੇ ਹਾਂ ਕਿ ਵੀ ਰੀਸਟੋਰ ਹੋਏ ਆਰਡਰ, ਪਰ ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਹ ਇੰਡੀਆ ਦਾ ਰੂਲ ਜਿਹੜਾ ਬੰਗਲਾਦੇਸ਼ ਤੇ ਖਤਮ ਹੋਇਆ। ਔਰ ਇਸ ਨੂੰ ਹੀ ਜਿਹੜਾ ਬਹੁਤ ਸਾਰੇ ਕਹਿ ਰਹੇ ਸੀ, ਔਰ ਇਹ ਹੈਡਲਾਈਨ ਹੀ BBC ਦੀ ਹੈ, ਯੂਫੋਰੀਆ ਇਨ ਬੰਗਲਾਦੇਸ਼ ਆਫਟਰ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਫਲੀਜ਼ ਕੰਟਰੀ। ਜਦੋਂ ਮੁਲਕ ਤੋਂ ਦੌੜੀ ਤਾਂ ਯੂਫੋਰੀਆ, ਔਰ ਉਹ ਕਹਿ ਰਹੇ ਨੇ ਕਿ ਇਹ ਸਾਡਾ ਸੈਕੰਡ ਇੰਡੀਪੈਂਡੈਂਸ ਡੇ ਹੈ। ਵੀ ਇੱਕ ਤਾਂ ਸੀ ਜਦੋਂ ਬੰਗਲਾਦੇਸ਼ ਬਣਿਆ ਸੀ, ਅੱਜ ਸਾਰੇ ਪਾਸੇ ਇਹਨੂੰ ਸੈਲੀਬ੍ਰੇਟ ਕਰ ਰਹੇ ਨੇ। ਔਰ ਉਹੀ ਬੰਗਾਲੀ ਜਿਹੜੇ ਕੱਲ ਤੱਕ ਅਦਰਵਾਈਜ਼ ਨੇ, ਹੁਣ ਅੱਜ ਅਨਾਰ ਚਲਾ ਰਹੇ ਹੋਣੇ ਨੇ ਜਾਂ ਪਟਾਕੇ ਛੱਡ ਰਹੇ ਹੋਣੇ ਨੇ ਕਿ ਜੀ ਅਸੀਂ ਆਜ਼ਾਦ ਹੋਏ। ਪਰ ਇਹ ਐਂਡ ਆਫ ਦਾ ਇੰਡੀਅਨ ਰੂਲ ਹੈ। ਸ਼ੇਖ ਹਸੀਨਾ ਤਾਂ ਇੱਕ ਜਿਹੜੀ ਹੈ ਕਰੋਨੀ ਦੇ ਤੌਰ ਦੇ ਉੱਤੇ, ਬਿਲਕੁਲ ਇੱਕ ਮੋਹਰੇ ਦੇ ਤੌਰ ਦੇ ਉੱਤੇ ਵਰਤੀ ਜਾ ਰਹੀ ਸੀ। ਅਸੀਂ ਵਧਾਈ ਦਿੰਦੇ ਬੰਗਲਾਦੇਸ਼ੀਆਂ ਨੂੰ, ਬੰਗਾਲੀਆਂ ਨੂੰ ਕਿ ਵੀ ਵੈਲ ਡਨ। ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।